ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜੇ ਟੇਰਕਿਆਣਾ US ਦੇ ਵਿੱਚ ਇਮੀਗ੍ਰੇਸ਼ਨ ਲਾਇਰ ਹਾਂ। ਸਾਡੀ ਲਾਅ ਫਰਮ ਕੈਲੀਫੋਰਨੀਆ ਅਤੇ ਨਿਊਯਾਰਕ ਦੇ ਵਿੱਚ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ। ਮੇਰੀ ਸਟੋਰੀ ਇਹ ਹੈ ਜੀ, ਮੈਂ US ਦੇ ਵਿੱਚ 2007 ਦੇ ਵਿੱਚ ਲਾਅ ਕਰਨ ਲਈ ਸੇਂਟ ਲੂਇਸ ਯੂਨੀਵਰਸਿਟੀ ਮਿਜ਼ੂਰੀ ਦੇ ਵਿੱਚ ਆਇਆ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ। ਇੰਡੀਆ ਦੇ ਵਿੱਚ ਪਿੱਛੋਂ ਮੈਂ ਉੱਥੋਂ LLB ਕੀਤੀ ਸੀਗੀ। ਮੇਰੇ ਫਾਦਰ ਵੀ ਲਾਇਰ ਸੀਗੇ। ਸੋ ਪਹਿਲਾਂ ਪਲਾਨ ਇਹ ਸੀਗਾ ਕਿ ਮੈਂ ਗੌਰਮੈਂਟ ਕਾਲਜ ਗਿਆ, ਗ੍ਰੈਜੂਏਟ ਹੋਣ ਤੋਂ ਬਾਅਦ ਆਪਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲਾਅ ਕੀਤਾ। ਪਲਾਨ ਇਹ ਸੀਗਾ ਕਿ ਫਾਦਰ ਦੇ ਨਾਲ ਲਾਅ ਕਰਨੀ ਹੈ। ਫਿਰ ਇਰਾਦਾ ਬਣਿਆ ਵਿੱਚ ਕਿ ਚੱਲ ਬਾਹਰ ਜਾ ਕੇ ਦੇਖ ਕੇ ਆਈਏ, ਪੜ੍ਹਾਈ ਕਰਕੇ ਆਈਏ ਕਿੱਦਾਂ। ਫਿਰ ਇੱਥੇ ਪੜ੍ਹਨ ਲਈ ਆ ਗਏ। ਪੜ੍ਹਨ ਤੋਂ ਬਾਅਦ ਮਨ ਬਣਾਇਆ ਕਿ ਚਲੋ ਉੱਥੇ ਟਰਾਈ ਕਰਕੇ ਦੇਖਦੇ ਹਾਂ ਜੇ ਇੱਥੇ ਕੋਈ ਗੱਲ ਬਣਦੀ ਆ। ਪਹਿਲੀ ਜੋਬ ਕੈਲੀਫੋਰਨੀਆ ਦੇ ਵਿੱਚ ਲੱਗੀ। ਜੋਬ ਕਰਨੀ ਸ਼ੁਰੂ ਕੀਤੀ। ਸਟੂਡੈਂਟ ਤੋਂ ਬਾਅਦ ਤੁਹਾਨੂੰ ਇੱਕ ਵੀਜ਼ਾ ਮਿਲਦਾ, OPT 1 ਸਾਲ ਦਾ ਵੀਜ਼ਾ ਮਿਲਦਾ। 1 ਸਾਲ ਕੰਮ ਕਰਨ ਤੋਂ ਬਾਅਦ ਉਹੀ ਫਰਮ ਨੇ ਜਿਹੜਾ ਸੀਗਾ H1B ਵੀਜ਼ਾ ਫਾਈਲ ਕਰਤਾ। ਫਿਰ H1B 'ਤੇ ਚੱਲ ਗਏ। ਹੁਣ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਇੰਡੀਆ ਤੋਂ ਬੰਦਾ ਆਉਂਦਾ H1B 'ਤੇ, ਜਿਹੜੀ ਉਹਦੀ ਗ੍ਰੀਨ ਕਾਰਡ ਦੀ ਵੇਟਿੰਗ ਲਾਈਨ ਆ ਉਹ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ। 10-15 ਸਾਲ ਦਾ ਟਾਈਮ ਲੱਗ ਜਾਂਦਾ ਗ੍ਰੀਨ ਕਾਰਡ ਲੈਂਦੇ। ਸੋ 2018 ਦੇ ਵਿੱਚ ਮੇਰਾ ਗ੍ਰੀਨ ਕਾਰਡ ਮਿਲਿਆ। ਇੱਥੇ ਤੱਕ ਪਹੁੰਚਣ ਲਈ ਕਾਫੀ ਜਦੋਜਹਿਦ ਕਰਨੀ ਪੈਂਦੀ ਹੈ। ਕਾਫੀ ਸਾਰੇ EMPLOYER ਬਦਲੇ ਵਿੱਚ। ਅਮਰੀਕਾ ਦੇ ਵਿੱਚ ਰਿਸੈਸ਼ਨ ਵੀ ਸੀਗਾ। ਕਾਫੀ ਸਾਰੇ EMPLOYER ਚੇਂਜ ਹੋਏ। ਕਈ ਸਟੇਟਸ ਦੇ ਵਿੱਚ ਮੂਵ ਹੋਣਾ ਪਿਆ। ਕੈਲੀਫੋਰਨੀਆ, ਨਿਊਯਾਰਕ, ਨਿਊ ਜਰਸੀ, ਵਰਜੀਨੀਆ, ਮਿਜ਼ੂਰੀ। ਸੋ ਮੌਕਾ ਮਿਲਿਆ ਕਾਫੀ ਸਾਰੀ ਡਿਫਰੈਂਟ ਲਾਅ ਫਰਮਸ ਦੇ ਨਾਲ ਕੰਮ ਕਰਨ ਦਾ। ਚਾਈਨੀਜ਼ ਲਾਅ ਫਰਮ, ਇਟਾਲੀਅਨ ਲਾਅ ਫਰਮ, ਅਮਰੀਕਨ ਲਾਅ ਫਰਮ, ਇੰਡੀਅਨ ਲਾਅ ਫਰਮ। ਸੋ ਜਿਹੜੀਆਂ ਇਹ ਫਰਮ ਸੀਗੀਆਂ, ਇਹਨਾਂ ਦੀ ਫਿਰ ਜਿਹੜੀ ਡੈਮੋਗ੍ਰਾਫੀ ਸੀਗੀ, ਜਿਹੜੇ ਲੋਕਾਂ ਨਾਲ ਇਹ ਡੀਲ ਕਰਦੇ ਸੀਗੇ ਉਹ ਡਿਫਰੈਂਟ ਸੀਗੇ। ਕਿਤੇ EMPLOYMENT ਬੇਸ ਦਾ ਕੰਮ ਜ਼ਿਆਦਾ ਸੀਗਾ, ਕਿਤੇ ਇਨਵੈਸਟਮੈਂਟ ਦਾ ਕੰਮ ਜ਼ਿਆਦਾ ਸੀਗਾ, ਕਿਤੇ ਆਰਟਿਸਟ, ਐਂਟਰਟੇਨਰ ਉਹਨਾਂ ਦਾ ਕੰਮ ਜ਼ਿਆਦਾ ਸੀਗਾ, ਕਿਤੇ ਅਸਾਈਲਮ ਰਿਮੂਵਲ ਦਾ ਕੰਮ ਜ਼ਿਆਦਾ ਸੀਗਾ, ਕਿਤੇ ਫੈਮਿਲੀ ਇਮੀਗ੍ਰੇਸ਼ਨ ਦਾ ਕੰਮ ਜ਼ਿਆਦਾ ਸੀਗਾ। ਉਦੋਂ ਤਾਂ ਕੋਈ ਚੋਇਸ ਨਹੀਂ ਸੀਗੀ। ਸੋ ਜੋਬ ਕਰਦੇ ਰਹੇ ਸਾਰੇ ਵੱਖ-ਵੱਖ ਫਰਮਸ ਤੋਂ, ਡਿਫਰੈਂਟ ਲੋਕਾਂ ਨਾਲ ਡੀਲ ਕਰਕੇ ਕਾਫੀ ਤਰੀਕੇ ਦਾ ਜਿਹੜਾ ਐਕਸਪੀਰੀਅੰਸ ਉਹ ਇਕੱਠਾ ਕੀਤਾ। ਪਰ ਫਿਰ ਫਾਈਨਲੀ ਜਦੋਂ 2018 ਦੇ ਵਿੱਚ ਆਪਣੀ ਫਰਮ ਖੋਲ੍ਹੀ, ਉੱਥੇ ਬਹੁਤ ਜ਼ਿਆਦਾ ਫਾਇਦਾ ਹੋਇਆ। ਸੋ ਹੁਣ ਜਿਹੜੀ ਸਾਡੀ ਫਰਮ ਆ ਉਹ ਸਾਰੇ ਏਰੀਆਜ਼ ਦੇ ਵਿੱਚ ਜਿਹੜੇ EMPLOYMENT, ਫੈਮਿਲੀ, ਇਨਵੈਸਟਮੈਂਟ, ਅਸਾਈਲਮ ਰਿਮੂਵਲ, ਹਰੇਕ ਤਰੀਕੇ ਦੀ ਜਿਹੜੀ ਇਮੀਗ੍ਰੇਸ਼ਨ ਆ ਉਹਨੂੰ ਹੈਂਡਲ ਕਰ ਲੈਂਦੀ ਆ। ਉਹਦਾ ਰੀਜ਼ਨ ਇਹ ਹੈ ਕਿ ਜਿਹੜੇ 10-12 ਸਾਲ ਸੀਗੇ, ਮੈਨੂੰ ਇੱਕ ਮੌਕਾ ਮਿਲਿਆ ਵੱਖ-ਵੱਖ ਜਿਹੜੇ ਇਮੀਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਨ ਦਾ। ਜੇ ਤੁਹਾਨੂੰ ਵੀ ਕੋਈ ਵੀ ਹੈਲਪ ਚਾਹੀਦੀ ਹੈ ਅਸਾਈਲਮ ਆਫਿਸ ਦੇ ਵਿੱਚ, ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੁਰੇ, ਸਰਕਿਟ ਕੋਰਟ ਮੁਰੇ, ਉਹ ਸਾਰੀ ਫੋਰਮਸ ਦੇ ਵਿੱਚ ਤੁਹਾਡੀ ਆਪਾਂ ਹੈਲਪ ਕਰ ਸਕਦੇ ਹਾਂ। ਜ਼ਿਆਦਾਤਰ ਆਪਾਂ ਦੇਖਦੇ ਹਾਂ ਜਿਹੜੀਆਂ ਇਮੀਗ੍ਰੇਸ਼ਨ ਲਾਅ ਫਰਮਸ ਹੁੰਦੀਆਂ ਉਹ ਰਿਸਟ੍ਰਿਕਟਡ ਹੁੰਦੀਆਂ, ਜਾਂ ਤਾਂ ਉਹ ਫੈਮਿਲੀ ਇਮੀਗ੍ਰੇਸ਼ਨ ਕਰਦੇ ਆ, ਜਾਂ EMPLOYMENT ਕਰਦੇ ਆ, ਜਾਂ ਸਿਰਫ ਉਹ ਅਸਾਈਲਮ ਦਾ ਕੰਮ ਕਰਦੇ ਆ। ਜਿਹੜੀ ਸਾਡੀ ਫਰਮ ਹੈ ਉਹ ਹਰੇਕ ਤਰੀਕੇ ਦੀ ਜਿਹੜੀ ਇਮੀਗ੍ਰੇਸ਼ਨ ਸਰਵਿਸ ਆ ਉਹ ਪ੍ਰੋਵਾਈਡ ਕਰਦੀ ਹੈ। ਰੀਜ਼ਨ ਉਹਦਾ ਇਹੀ ਹੈ ਕਿ ਮੈਂ ਪਰਸਨਲੀ ਆਪ ਵੀ ਇੱਕ ਇਮੀਗ੍ਰੈਂਟ ਸੀਗਾ। ਐਜ਼ ਅ ਸਟੂਡੈਂਟ ਆਇਆ ਸੀਗਾ। ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀਗੀ। ਕੋਈ ਮੇਰਾ ਰਿਸ਼ਤੇਦਾਰ ਨਹੀਂ ਸੀਗਾ ਜਿਹੜਾ ਮੇਰੀ ਇਮੀਗ੍ਰੇਸ਼ਨ ਫਾਈਲ ਕਰ ਸਕਦਾ ਸੀਗਾ। ਸੋ ਸਾਰਾ ਜਿਹੜਾ ਰਾਹ ਸੀਗਾ ਉਹ ਆਪ ਹੀ ਨੈਵੀਗੇਟ ਕਰਨਾ ਪਿਆ। ਐਜ਼ ਅ ਸਟੂਡੈਂਟ ਆਏ ਸੀਗੇ। ਸੋ ਫਿਰ ਉੱਥੋਂ ਦੀ ਸਿਲਸਿਲਾ ਬਣਿਆ ਕਿ ਕਿੱਦਾਂ ਜਿਹੜਾ ਵਰਕ ਪਰਮਿਟ ਪਹਿਲਾਂ ਤੁਹਾਨੂੰ ਇਨੀਸ਼ੀਅਲ ਮਿਲਦਾ, H1B ਵੀਜ਼ਾ ਮਿਲਦਾ, ਫਿਰ ਤੁਹਾਨੂੰ ਹੌਲੀ ਕਰਕੇ ਤੁਹਾਡਾ EMPLOYER ਜਿਹੜਾ ਗ੍ਰੀਨ ਕਾਰਡ ਫਾਈਲ ਕਰਦਾ। ਸੋ ਇੱਕ 10-12 ਸਾਲ ਦੀ ਆਪਣੀ ਪਰਸਨਲ ਸਟਰਗਲ ਰਹੀ ਹੈ ਇਮੀਗ੍ਰੇਸ਼ਨ ਦੇ ਵਿੱਚ। ਜਿਹੜੀ ਇਮੀਗ੍ਰੇਸ਼ਨ ਜਰਨੀ ਸੀਗੀ ਬੜੀ ਲੰਬੀ ਸੀਗੀ, 10-12 ਸਾਲ ਲੱਗੇ। ਸੋ ਨਾ ਸਿਰਫ ਜਿਹੜਾ ਕੰਮ ਸੀਗਾ ਉਹ ਫਰਮਸ ਦੇ ਵਿੱਚ ਜਾ ਕੇ ਕੰਮ ਕਰਕੇ ਸਿੱਖਿਆ, ਬਲਕਿ ਜਿਹੜਾ ਖੁਦ ਦਾ ਵੀ ਜਿਹੜਾ ਐਕਸਪੀਰੀਅੰਸ ਸੀਗਾ ਉਹਨੇ ਬਹੁਤ ਜ਼ਿਆਦਾ ਨੌਲੇਜ ਪ੍ਰੋਵਾਈਡ ਕੀਤੀ। ਉਹਨੇ ਮੈਨੂੰ ਇਹ ਦੱਸਿਆ ਕਿ ਜਿਹੜਾ ਜਦੋਂ ਮੈਂ ਐਜ਼ ਅ ਕਲਾਇੰਟ, ਜਿਹੜਾ ਕਲਾਇੰਟ ਮੇਰੇ ਸਾਹਮਣੇ ਬੈਠਾ ਹੁੰਦਾ, ਕਿਉਂਕਿ ਮੈਂ ਖੁਦ ਇੱਕ ਉਹ ਬੰਦਾ ਸੀਗਾ, ਸੋ ਮੈਂ ਸਮਝ ਸਕਦਾ ਕਿ ਜਿਹੜਾ ਕਲਾਇੰਟ ਹੈਗਾ ਇਮੀਗ੍ਰੇਸ਼ਨ ਸਿਚੁਏਸ਼ਨ ਤੋਂ ਜਾ ਰਿਹਾ ਉਹਦੇ ਪਰਸਨਲ ਹਾਲਾਤ ਕਿੱਦਾਂ ਦੇ ਆ। ਕਿਉਂਕਿ ਜਦੋਂ ਮੈਂ ਵੀ ਇਹ ਪ੍ਰੋਸੈਸ ਤੋਂ ਜਾ ਰਿਹਾ ਸੀਗਾ, ਮੇਰੇ ਲਈ ਵੀ ਸਭ ਤੋਂ ਇੰਪੋਰਟੈਂਟ ਇਹ ਸੀਗਾ ਕਿ ਮੇਰਾ ਗ੍ਰੀਨ ਕਾਰਡ ਕਦੋਂ ਆਊਗਾ, ਮੇਰਾ H1B ਐਕਸਟੈਂਡ ਹੋਊਗਾ ਕਿ ਨਹੀਂ ਹੋਊਗਾ, ਮੇਰਾ EMPLOYER ਕੋਈ ਗਲਤੀ ਨਾ ਕਰ ਦੇਵੇ, ਲਾਇਰ ਜਿਹੜਾ ਫਾਈਲ ਕਰ ਰਿਹਾ ਗਲਤੀ ਨਾ ਕਰ ਦੇਵੇ। ਸੋ ਪਰਸਨਲੀ ਇਹ ਜਿਹੜੇ ਸਾਰੇ ਐਕਸਪੀਰੀਅੰਸਾਂ 'ਚੋਂ ਜਾਣ ਤੋਂ ਬਾਅਦ ਮੈਂ ਤੁਹਾਨੂੰ ਇਹ ਪ੍ਰੋਮਿਸ ਕਰ ਸਕਦਾ ਕਿ ਜੇ ਤੁਸੀਂ ਮੈਨੂੰ ਆਪਣੇ ਇਮੀਗ੍ਰੇਸ਼ਨ ਕੇਸ ਦੀ ਜ਼ਿੰਮੇਵਾਰੀ ਦਿਓ ਤਾਂ ਮੈਂ ਤੁਹਾਡਾ ਸਭ ਤੋਂ ਵਧੀਆ